ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਦੇਖੋ, ਸਿੱਖ ਹਿਸਟਰੀ ਦੇ ਹਵਾਲੇ ਨਾਲ ਅੱਜ ਬੰਦੀ ਛੋੜ ਦਿਵਸ ਹੈ ਔਰ ਇਹ ਵੀ ਪੰਥ ਨੇ ਜਿਵੇਂ ਇਸ ਨੂੰ ਕਾਲੇ ਦਿਵਸ ਵਜੋਂ ਦੁਨੀਆ ਭਰ ਦੇ ਵਿੱਚ ਮਨਾਇਆ ਹੈ। ਇਹ ਮੀਡੀਆ ਨੇ, ਇੰਟਰਨੈਸ਼ਨਲ ਮੀਡੀਆ ਨੇ ਵੀ ਰੈਕਗਨਾਈਜ਼ ਕੀਤਾ, ਕੈਨੇਡਾ, ਇੰਗਲੈਂਡ, ਕਿ ਸਿੱਖ ਇਸ ਵਾਰ ਉਹਨੂੰ ਸੈਲੀਬ੍ਰੇਟ ਨਹੀਂ ਕਰ ਰਹੇ। ਔਰ ਮੈਂ ਸਗੋਂ ਕਹਿ ਰਿਹਾ ਸੀ ਕਿਸੇ ਨੂੰ, ਮੈਂ ਕਿਹਾ ਜੀ ਅਸੀਂ ਤਾਂ 52 ਰਾਜਿਆਂ ਦੇ ਬੰਦੀ ਛੋੜ ਗੁਰੂ ਵੱਲੋਂ ਉਹਨਾਂ ਦੀ ਰਿਹਾਈ ਦੀ ਗੱਲ ਕਰਦੇ ਇਹ ਵੱਖਰੀ ਗੱਲ ਹੈ ਵੀ ਉਹਨਾਂ ਰਾਜਿਆਂ ਦੀ ਔਲਾਦ ਨੇ ਅੱਜ ਉਹ ਦਿਨ ਬਣਾ ਦਿੱਤਾ ਹੈ ਕਿ ਕੌਮ ਕਾਲਾ ਦਿਨ ਮਨਾਉਣ ਦੇ ਉੱਤੇ ਮਜਬੂਰ ਹੈ। ਕਾਲੀ ਦੀਵਾਲੀ ਹੈ, ਕਿਉਂਕਿ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕੀਤਾ RSS, ਉਹਨਾਂ ਦੀਆਂ ਏਜੰਸੀਆਂ ਔਰ ਇਹਨਾਂ ਸਾਰੇ ਹੱਥ ਠੋਕਿਆ ਨੇ। ਅੱਜ ਵੈਟਰਨਸ ਡੇ ਵੀ ਹੈ, ਅਮਰੀਕਾ 'ਚ ਫੈਡਰਲ ਹੌਲੀਡੇ ਸੀ। ਫਸਟ ਵਰਲਡ ਵਾਰ ਦੇ ਐਂਡ ਤੇ 11ਵੇਂ ਮਹੀਨੇ 'ਚ ਇਸ ਨੂੰ ਜਿਹੜਾ ਹੈ ਉਹ ਸ਼ੁਰੂਆਤ ਕੀਤੀ ਗਈ ਸੀ ਔਰ ਇਹ 1954 ਦੇ ਵਿੱਚ ਵੈਟਰਨ ਡੇ ਦੀ ਹੌਲੀਡੇ ਡਿਕਲੇਅਰ ਹੋਈ। ਔਰ ਇਹ 2-3 ਵੱਖਰੇ ਦਿਨ ਨੇ, ਇੱਕ ਮੈਮੋਰੀਅਲ ਡੇ ਹੈ, ਇੱਕ ਰਿਮੈਂਬਰੈਂਸ ਡੇ, ਪਰ ਇਹਨਾਂ ਤਿੰਨਾਂ ਦੇ ਵਿੱਚ ਰਿਮੈਂਬਰੈਂਸ ਡੇ ਔਰ ਇੱਕ ਦਿਨ ਜਿਹੜਾ ਇਹਨਾਂ ਨੇ ਫਸਟ ਵਰਲਡ ਵਾਰ ਵੇਲੇ ਆਰਮਿਸਟਿਸ ਡੇ ਕਿਹਾ ਸੀ। ਸੋ ਇਹ ਤਿੰਨਾਂ ਦਾ ਹੀ ਮੇਲ ਹੈ। ਔਰ ਇਸ ਤੋਂ ਇਲਾਵਾ ਜਿਹੜਾ ਵੈਟਰਨਸ ਡੇ ਹੈ ਉਹ ਜਿਹੜੇ ਲੜੇ ਤੇ ਅੱਜ ਵੀ ਨੇ ਉਹਨਾਂ ਨੂੰ ਸੈਲੀਬ੍ਰੇਟ ਕਰਦਾ ਹੈ, ਜਦੋਂ ਕਿ ਜਿਹੜਾ ਮੈਮੋਰੀਅਲ ਡੇ ਹੁੰਦਾ ਹੈ ਉਹ ਹੁੰਦਾ ਹੈ ਜਿਹੜੇ ਮਾਰੇ ਗਏ ਇਨ ਦਾ ਸਰਵਿਸ ਆਫ ਦਾ ਕੰਟਰੀ। ਸੋ ਇਹ ਇਹਨਾਂ ਦਾ ਫਰਕ ਹੈ। ਸੋ ਅਸੀਂ ਇਸ ਦਿਨ ਦੇ ਮੌਕੇ ਉਹਨਾਂ ਵੈਟਰਨਸ ਨੂੰ ਜਿਹੜੇ ਇੱਥੋਂ ਦੇ ਨੇ, ਪਰ ਸਾਡੇ ਜੁਝਾਰੂ ਯੋਧੇ ਵੀ ਵੈਟਰਨਸ ਜਿਹੜੇ ਖੜੇ ਵੀ ਨੇ, ਜੇਲ੍ਹਾਂ 'ਚ ਵੀ ਨੇ। ਔਰ ਅੱਜ ਭਾਈ ਜਗਤਾਰ ਸਿੰਘ ਹਵਾਰਾ ਇੱਕ ਇੰਟਰਨੈਸ਼ਨਲ ਨਾਂ ਬਣਿਆ ਕਿਉਂਕਿ ਉਹ ਵੈਟਰਨ ਨੇ ਜਿਹੜੇ ਕਿ ਬੇਸ਼ੱਕ ਜੇਲ੍ਹ 'ਚ ਨੇ ਪਰ ਉਹਨਾਂ ਨੇ ਅਜੇ ਕੋਈ ਪੈਨਸ਼ਨ ਨਹੀਂ ਲਈ ਹੈ, ਉਹ ਅੱਜ ਵੀ ਕੌਮ ਦੀ ਸੇਵਾ ਦੇ ਵਿੱਚ ਤਤਪਰ ਨੇ। ਸੋ ਇਸ ਤੋਂ ਇਲਾਵਾ 1534 'ਚ ਅੱਜ ਦੇ ਦਿਨ ਇੱਕ ਇਤਿਹਾਸਕ ਹਵਾਲੇ ਨਾਲ ਭਾਈ ਮਰਦਾਨਾ ਜੀ ਨੇ ਚੜ੍ਹਾਈ ਕੀਤੀ ਕਰਮ ਦਰਿਆ ਅਫਗਾਨਿਸਤਾਨ ਔਰ ਉੱਥੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀਆਂ ਅੰਤਮ ਜਿਹੜੀਆਂ ਨੇ ਸਾਰੀਆਂ ਰਸਮਾਂ ਕੀ। ਔਰ ਭਾਈ ਮਰਦਾਨਾ ਮੈਂ ਸਮਝਦਾ ਵੀ ਭਾਈ ਮਰਦਾਨੇ ਦੀ ਰਬਾਬ ਗੁਰੂ ਨਾਨਕ ਸਾਹਿਬ ਦੀ ਬਾਣੀ ਇਨਸੈਪਰੇਬਲ ਹੈ। 2 ਸ਼ਬਦ ਗੁਰੂ ਨਾਨਕ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ 'ਚ ਭਾਈ ਮਰਦਾਨਾ ਨੂੰ ਸੰਬੋਧਿਤ ਹੁੰਦਿਆਂ ਉਚਾਰੇ ਗਏ ਨੇ। 1988 'ਚ ਅੱਜ ਦੇ ਦਿਨ ਇੰਗਲੈਂਡ ਦੇ ਵਿੱਚ ਦਰਸ਼ਨ ਦਾਸ ਜਿਹੜਾ ਕਿ ਬਟਾਲੇ ਦਾ ਰਹਿਣ ਵਾਲਾ ਔਰ ਗੁਰੂ ਡੰਮ ਦਾ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ, ਉਸ ਨੂੰ 2 ਨੌਜਵਾਨਾਂ ਨੇ, ਮਨਜੀਤ ਸਿੰਘ, ਰਣਜੀਤ ਸਿੰਘ ਹੋਰਾਂ ਨੇ ਸਜ਼ਾ ਯਾਫਤਾ ਕੀਤਾ ਔਰ ਉਹਨਾਂ ਨੂੰ ਉਮਰ ਕੈਦ ਹੋਈ। ਸ਼ਾਇਦ 23-24 ਸਾਲ ਉਹਨਾਂ ਨੇ ਜੇਲ੍ਹ ਦੇ ਵਿੱਚ ਗੁਜ਼ਾਰੇ ਨੇ। 2009 ਦੇ ਵਿੱਚ ਬਾਦਲ ਨੇ ਇੰਡੀਅਨ ਪੀਨਲ ਕੋਡ ਦੀ ਧਾਰਾ 295A ਤੇ 153A ਜਿਹੜੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਉਹਦੇ 'ਚ ਸੋਧ ਕੀਤੀ ਔਰ ਉਸ ਦੇ ਖਿਲਾਫ ਜ਼ਿਆਦਾ ਕੇਸ ਸਿੱਖ ਪ੍ਰਚਾਰਕਾਂ ਦੇ ਖਿਲਾਫ ਹੀ ਸੌਦਾ ਸਾਧ ਦੇ ਚੇਲਿਆਂ ਦੀਆਂ ਸ਼ਿਕਾਇਤਾਂ ਦੇ ਉੱਤੇ ਦਰਜ ਕੀਤੇ ਗਏ। ਵਰਲਡ ਹਿਸਟਰੀ ਦੇ ਹਵਾਲੇ ਨਾਲ 1620 'ਚ 41 ਪਿਲਗ੍ਰਮ ਜਿਹੜੇ ਕਿ ਮੇ ਫਲਾਵਰ ਰਹੀ ਆਏ, ਉਹਨਾਂ ਨੇ ਪਹਿਲਾ ਮਾਸ ਕੰਪੈਕਟ ਜਸਟ ਐਂਡ ਇਕੁਅਲ ਲਾਜ਼ ਦਾ ਮੈਸਾਚੂਸਟਸ ਦੇ ਵਿੱਚ ਸਾਈਨ ਕੀਤਾ। 1647 ਦੇ ਵਿੱਚ ਮੈਸਾਚੂਸਟਸ ਨੇ ਕਾਨੂੰਨ ਪਾਸ ਕੀਤਾ ਕਿ ਹਰ ਇੱਕ ਬੱਚੇ ਲਈ ਸਕੂਲ ਦੀ ਪੜ੍ਹਾਈ ਬੜੀ ਜ਼ਰੂਰੀ ਹੈ। 1790 'ਚ ਜਿਹੜੇ ਫਲਾਵਰ, ਸ਼ਾਇਦ ਅਸੀਂ ਗੇਂਦੇ ਦਾ ਫੁੱਲ ਕਹਿੰਦੇ ਹਾਂ, ਕ੍ਰਿਸੈਂਥੇਮਸ, ਇਹ ਚੀਨ ਤੋਂ ਇੰਗਲੈਂਡ ਦੇ ਵਿੱਚ ਲਿਆਂਦੇ ਗਏ, ਚੀਨੀਆਂ ਨੇ ਕੱਢੇ ਫੁੱਲ। 1851 'ਚ ਐਲਵਨ ਕਲਾਰਕ ਨੇ ਪਹਿਲੀ ਵਾਰ ਟੈਲੀਸਕੋਪ, ਜਿਹਨੂੰ ਅਸੀਂ ਦੂਰਬੀਨ ਕਹਿੰਦੇ ਹਾਂ, ਉਸ ਦਾ ਪੇਟੈਂਟ ਲਿਆ। 1865 'ਚ ਮੈਰੀ ਐਡਵਰਡ ਵਾਕਰ ਪਹਿਲੀ ਆਰਮੀ ਦੀ ਫੀਮੇਲ ਸਰਜਨ ਬਣੀ ਜਿਸ ਨੂੰ ਮੈਡਲ ਮਿਲਿਆ। 1868 'ਚ ਪਹਿਲੀ ਅਮਰੀਕਨ ਐਮੈਚਿਓਰ ਟਰੈਕ ਐਂਡ ਫੀਲਡ ਮੀਟ ਨਿਊਯਾਰਕ ਦੇ ਵਿੱਚ ਹੋਈ। 1918 'ਚ ਪੋਲੈਂਡ ਨੇ, ਜਦੋਂ ਕਿ ਅੱਜ ਦੇ ਦਿਨ ਵਰਲਡ ਵਾਰ ਖਤਮ ਹੋਇਆ ਹੈ ਜਿਹਦੀ ਯਾਦ 'ਚ ਵੈਟਰਨਸ ਡੇ ਹੈ, ਤੇ ਉਹਨਾਂ ਨੇ ਪੋਲੈਂਡ ਵਾਲਿਆਂ ਨੇ ਆਪਣੀ ਆਜ਼ਾਦੀ ਐਲਾਨੀ। 1918 'ਚ ਜਰਮਨ ਨੇ ਸਰੈਂਡਰ ਕੀਤਾ ਔਰ ਅੱਜ ਦੇ ਦਿਨ ਪਹਿਲਾ ਸੰਸਾਰ ਜੰਗ ਖਤਮ ਹੋਇਆ। 1940 'ਚ ਵਿਲੀਜ਼ ਨੇ ਪਹਿਲੀ ਜਿਹੜੀ ਹੈ ਅਨਵੇਲ ਕੀਤੀ ਜੀਪ, ਜਿਹਨੂੰ ਅਸੀਂ ਜੀਪ ਕਹਿੰਦੇ ਹਾਂ, ਇਹ 1940 ਦੇ ਵਿੱਚ ਹੋਂਦ ਦੇ ਵਿੱਚ ਆਈ। 1988 ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਪੁਰਾਣਾ ਜਿਹੜਾ ਇਨਸੈਕਟ ਦਾ ਫੋਸਿਲ ਜਿਹੜਾ ਰਹਿ ਜਾਂਦਾ 390 ਮਿਲੀਅਨ ਈਅਰਸ, ਇਸ ਨੂੰ ਲੱਭਿਆ ਗਿਆ। ਔਰ 1992 'ਚ ਇੰਗਲੈਂਡ ਦੇ ਐਂਗਲੀਕਨ ਚਰਚ ਤੇ ਚਰਚ ਆਫ ਇੰਗਲੈਂਡ ਨੇ ਇਹ ਪਾਸ ਕੀਤਾ ਕਿ ਔਰਤਾਂ ਵੀ ਪ੍ਰੀਸਟ ਬਣ ਸਕਦੀਆਂ ਨੇ। ਔਰ 2002 'ਚ ਬਿਲ ਗੇਟਸ ਨੇ ਭਾਰਤ 'ਚ ਏਡਸ ਦੇ ਖਿਲਾਫ ਮੁਹਿੰਮ ਦੇ ਲਈ $100 ਮਿਲੀਅਨ ਦਿੱਤੇ। ਵੈਸੇ ਬਹੁਤੇ ਖਾ ਗਏ ਹੋਣੇ ਨੇ ਉਹ, ਏਡਸ ਵਾਲਿਆਂ ਨੂੰ ਵਿਚਾਰਿਆਂ ਨੂੰ ਕੀ ਮਿਲਣਾ ਸੀ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਸ਼ਬਦ ਚੁਣੇ ਔਰ ਇਹ ਸ਼ਬਦ ਹੈ, ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ,
राम जपत तन जर की न जाए, राम नाम चित रहा समाए, का को जरै काहे होए हान, नटवट खेलै सारंग पान, कहो कबीर अखर दोए भाख, होएगा खसम ਤਾਂ ਲਏਗਾ ਰਾਖ। ਜੀ ਇਸ ਸ਼ਬਦ 'ਚ ਇਹ ਹੈ ਭਗਤਾਂ ਦੀ ਉਹ ਸਟੇਜ ਜਿਸ ਨੂੰ ਕੋਈ ਦਸਮ ਦੁਆਰ ਸੁਰਤ ਕਹਿ ਲਏ, ਕੋਈ ਪਰਮ ਪਦ ਕਹਿ ਲਏ, ਕੋਈ ਬ੍ਰਹਮ ਗਿਆਨੀ ਕਹਿ ਲਏ, ਕੋਈ ਸੰਤ ਕਹਿ ਲਏ, ਜਿੱਥੇ ਜੋ ਕੁਝ ਵੀ ਜੀਵਨ 'ਚ ਵਾਪਰ ਰਿਹਾ ਉਹ ਨਿਰੰਕਾਰ ਦਾ ਭਾਣਾ ਨਜ਼ਰ ਆਉਂਦਾ। ਜੇ ਅੱਗ ਲੱਗ ਗਈ ਹੈ ਤੇ ਅੱਗ ਦੇ ਵਿੱਚ ਵੀ ਵਾਹਿਗੁਰੂ ਹੈ, ਜੇ ਹਵਾ ਚੱਲਦੀ ਅੱਗ ਨੂੰ ਤੇਜ਼ ਕਰਦੀ ਹੈ ਤੇ ਉਹ ਵੀ ਵਾਹਿਗੁਰੂ ਨੇ ਚਲਾਈ ਹੈ, ਜੇ ਦੁੱਖ ਹੈ ਸਰੀਰ ਸੜ ਰਿਹਾ ਤੇ ਮਨ ਦੇ ਅੰਦਰ ਉਹੀ ਹੈ ਕਿ ਸ਼ਾਂਤ ਹੈ ਹਰੀ ਨਾਮ ਸੇ। ਸੋ ਇਹੀ ਕਬੀਰ ਸਾਹਿਬ ਇਸ ਸ਼ਬਦ ਦੇ ਵਿੱਚ ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਪਾਵਕ ਅੱਗ ਨੂੰ ਕਹਿੰਦੇ ਨੇ, ਪਵਨ ਹਵਾ ਨੂੰ ਕਹਿੰਦੇ ਨੇ, ਕਿ ਆਪ ਹੀ ਉਹ ਅੱਗ 'ਚ ਹੈ, ਆਪ ਹੀ ਉਹ ਹਵਾ ਹੈ। ਤੇ ਜੇ ਰੱਬ ਹੀ ਸਾੜਨ ਤੇ ਆ ਜਾਏ, ਅੱਗ ਲੱਗ ਜਾਏ, ਉਹ ਨਾਲ ਹਵਾ ਵੀ ਚੱਲ ਪਏ, ਹਵਾ ਨਾਲ ਅੱਗ ਦੇ ਸ਼ੋਲੇ ਹੋਰ ਵੀ ਤੇਜ਼ ਹੋ ਜਾਂਦੇ ਨੇ ਤੇ ਕੋਈ ਨਹੀਂ ਬਚਾ ਸਕਦਾ। ਸੋ ਮਤਲਬ ਇਹ ਹੈ ਵੀ ਕਰਨ ਕਾਰਨ ਵਾਲਾ ਨਿਰੰਕਾਰ ਹੈ, ਹਵਾ ਵੀ ਉਹਦੇ ਹੁਕਮ 'ਚ ਹੈ, ਅੱਗ ਵੀ ਉਹਦੇ ਹੁਕਮ 'ਚ ਹੈ। ਰਾਮ ਜਪਤ ਤਨ ਜਰ ਕੀ ਨਾ ਜਾਏ, ਕਿ ਜੇ ਤਨ ਸੜ ਵੀ ਰਿਹਾ ਹੋਏ ਫਿਰ ਵੀ ਜੇ ਮਨ ਰਾਮ ਦੇ ਨਾਲ ਜੁੜਿਆ ਹੋਇਆ ਹੈ, ਰੱਬ ਦੇ ਨਾਂ ਨਾਲ ਜੁੜਿਆ ਹੋਇਆ ਹੈ, ਰਾਮ ਨਾਮ ਚਿਤ ਰਿਹਾ ਸਮਾਏ। ਤਨ ਦਾ ਸੜ ਜਾਣਾ ਰੱਬ ਨਾਲੋਂ ਵਿਛੋੜੇ ਦਾ ਕਾਰਨ ਨਹੀਂ ਬਣ ਸਕਦਾ, ਕਿਉਂਕਿ ਮਨ ਜਿਹੜਾ ਉਹ ਉਸ ਨਿਰੰਕਾਰ ਦੇ ਨਾਲ ਜੁੜਿਆ ਹੋਇਆ। ਜਿਵੇਂ ਗੁਰੂ ਅਰਜਨ ਸਾਹਿਬ ਦਾ ਅਸੀਂ ਇਹ ਪੜ੍ਹਦੇ ਹਾਂ ਕਿ ਭਾਈ ਬੈਠੇ ਨੇ, ਜਿਸ ਦੇ ਤੱਤੀ ਤਵੀ ਦੇ ਉੱਤੇ ਰੇਤ ਪੈ ਰਹੀ ਹੈ, ਸਿਰ ਤੇ ਥੱਲੇ ਅੱਗ ਬਲ ਰਹੀ ਹੈ, ਔਰ ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਉਸ ਅਵਸਥਾ 'ਚ ਵੀ ਉਹ ਹੀ ਬਾਣੀ ਦਾ ਗਾਇਨ ਹੈ ਕਿ ਭਾਈ ਅਸੀਂ ਤੇਰੇ ਔਰ ਤੇਰੀ ਯਾਦ ਰਹੇ ਕੋਈ ਵੀ ਹਾਲ ਹੋਏ। ਕਾ ਕੋ ਜਰੈ ਕਾਹੇ ਹੋਏ ਹਾਨ, ਨੱਟ ਫਟ ਖੇਲੈ ਸਾਰੰਗ ਪਾਨ। ਹੁਣ ਸਾਰੰਗ ਕਹਿੰਦੇ ਨੇ ਧਨੁਸ਼ ਨੂੰ, ਜਿਹੜਾ ਸ਼ਿਕਾਰੀ ਦੇ ਹੱਥ 'ਚ ਹੁੰਦਾ ਜੀ। ਹੁਣ ਸ਼ਿਕਾਰੀ ਮੌਤ ਦਾ ਫਰਿਸ਼ਤਾ ਹੈ, ਪੰਛੀਆਂ ਲਈ ਵੀ ਤੀਰ ਛੱਡਦਾ ਹੈ ਜਾਂ ਜਾਨਵਰਾਂ ਲਈ ਵੀ ਹੈ। ਪਰ ਭਗਤ ਕਬੀਰ ਜੀ ਇਹ ਕਹਿੰਦੇ ਨੇ ਕਿ ਵੀ ਜਿਹਦੇ ਹੱਥ 'ਚ ਧਨੁਸ਼ ਫੜਿਆ ਹੋਇਆ ਤਾਂ ਰੱਬ ਹੈ, ਉਹੀ ਜ਼ਿੰਦਗੀ ਦੇਣ ਵਾਲਾ, ਉਹੀ ਜ਼ਿੰਦਗੀ ਰਹਿਣ ਵਾਲਾ। ਨੱਟ ਵੱਟ ਹੁੰਦਾ ਹੈ, ਨੱਟ ਕਹਿੰਦੇ ਨੇ ਜਿਹੜੇ ਪੁਤਲੀਆਂ ਜਿਹੜੇ ਅੱਡ ਅੱਡ ਸਵਾਂਗ ਰਚਦੇ ਨੇ, ਵੱਟ ਹੁੰਦਾ ਭੇਖ ਬਦਲ ਕੇ ਡਰਾਮਾ, ਕਿ ਬਈ ਇਹ ਉਹਦੀ ਖੇਡ ਹੀ ਹੈ, ਉਹ ਸਾਰੰਗ ਪਾਣ ਦੀ ਖੇਡ ਹੈ। ਕਾ ਕੋ ਜਰੈ ਕਾਇ ਹਾਨ, ਕਿਹਨੂੰ ਸਾੜਨਾ ਹੈ, ਕਿਹਦਾ ਨੁਕਸਾਨ, ਜੇ ਆਪ ਹੀ ਉਹ ਕਰਨ ਵਾਲਾ ਹੈ। ਨੱਟ ਵੱਟ ਖੇਲ ਹੈ ਸਾਰੰਗ ਪਾਣ, ਕਹੋ ਕਬੀਰ ਅੱਖਰ ਦੋਏ ਭਾਖ। ਅੱਖਰ ਦੋਏ ਭਾਖ ਹੈ, ਮੈਨੂੰ ਤਾਂ ਦੋ ਗੱਲਾਂ ਹੀ ਆਉਂਦੀਆਂ ਨੇ, ਦੋ ਅੱਖਰ ਹੀ ਮੈਂ ਪੜ੍ਹੇ ਨੇ, ਤੇ ਉਹ ਕੀ ਹੈ, ਵਿਜ਼ਡਮ ਕੀ ਹੈ ਦੋ ਅੱਖਰਾਂ ਦੀ, ਹੋਏਗਾ ਖਸਮ ਤਾਂ ਲਏਗਾ ਰਾਖ। ਵੀ ਅਸੀਂ ਉਹਦੇ, ਤੇ ਜੇ ਉਸ ਖਸਮ ਨੂੰ ਚੰਗਾ ਲੱਗਦਾ ਤੇ ਉਹ ਆਪ ਹੀ ਰੱਖਿਆ ਕਰੇਗਾ। ਉਹ ਅੱਗ 'ਚ ਰੱਖ ਦੇ, ਹਵਾ 'ਚ ਰੱਖ ਦੇ, ਪਾਣੀ 'ਚ ਰੋੜ ਦੇ, ਬਚਾ ਲੇ, ਇਹ ਉਹਦੀ ਖੇਡ ਹੈ। ਹੋਏਗਾ ਖਸਮ ਤਾਂ ਲਏਗਾ ਰਾਖ। ਸੋ ਇਹ ਅੱਜ ਦਾ ਵਿਚਾਰ ਜੀ। ਰਸਾ ਇਸ ਨਾਲ ਆਪਣੀ ਮਿਊਜ਼ਿਕਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਨਰਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।